ਵਾਹਿਗੁਰੂ जी का खालसा ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੀਆਂ ਮੁਕੰਮਲ ਕੈਦਾਂ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਜਨਵਰੀ 16 ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਚਿੰਤਾਜਨਕ ਬਣੀ ਹੋਈ ਹੈ। ਬਾਪੂ ਸੂਰਤ ਸਿੰਘ ਜੀ ਦੇ ਸੰਘਰਸ਼ ਨੂੰ ਅੱਗੇ ਤੋੜਦੇ ਹਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਵੱਲੋਂ 21 ਮਈ ਨੂੰ ਪੂਰੀ ਸਿੱਖ ਕੌਮ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਬਾਦਲ ਦੀ ਕੋਠੀ ਤੱਕ ਪ੍ਰੋਟੈਸਟ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਪ੍ਰੋਟੈਸਟ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਗੁਰਦੁਆਰਾ ਅੰਬ ਸਾਹਿਬ ਵਿਖੇ ਸਾਰੀਆਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਇਕੱਠੇ ਹੋਣਾ ਸੀ, ਪਰ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਸਰਵ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਕਿ ਅੱਜ ਬਾਦਲ ਦੇ ਕਬਜ਼ੇ ਵਿੱਚ ਹੈ, ਇਸ ਦੀ ਟਾਸਕ ਫੋਰਸ ਦੇ ਗੁੰਡਿਆਂ ਨੇ ਸਿੰਘਾਂ ਨੂੰ ਗੁਰਦੁਆਰੇ ਅੰਦਰ ਆਉਣ ਤੋਂ ਮਨਾ ਕਰ ਦਿੱਤਾ। ਜਦੋਂ ਗੁਰਦੁਆਰੇ ਤੋਂ ਬਾਹਰ ਬੈਠੇ ਸਿੰਘਾਂ ਨੇ ਅਰਦਾਸ ਕਰਕੇ ਬਾਦਲ ਦੀ ਕੋਠੀ ਵੱਲ ਟਰਨ ਲਿੱਤੀ ਤਾਂ ਪੰਜਾਬ ਪੁਲਿਸ ਨੇ ਹਿਊਮਨ ਰਾਈਟਸ ਦੀਆਂ ਉਲੰਘਣਾ ਕਰਦੇ ਹੋਏ ਪੀਸਫੁਲ ਪ੍ਰੋਟੈਸਟ ਕਰ ਰਹੇ ਸਿੰਘਾਂ ਸਿੰਘਣੀਆਂ ਨੂੰ ਬਿਨਾਂ ਕਿਸੇ ਗੱਲ ਤੋਂ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ। ਥੋੜੇ ਹੀ ਸਮੇਂ ਵਿੱਚ 200 ਤੋਂ 300 ਸਿੰਘ ਸਿੰਘਣੀਆਂ ਨੇ ਆਪਣੀ ਗ੍ਰਿਫਤਾਰੀਆਂ ਦਿੱਤੀਆਂ ਤੇ ਚਾਰੋਂ ਪਾਸੇ ਖਾਲਿਸਤਾਨ ਜ਼ਿੰਦਾਬਾਦ ਅਤੇ ਪਿੰਡਾਂ ਵਾਲਿਆਂ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਦੇ ਨਾਰੇ ਹਵਾ ਦੇ ਵਿੱਚ ਗੂੰਜ ਉੱਠੇ। ਵਿਊਅਰਸ, ਅੱਜ ਅਸੀਂ ਬਾਪੂ ਸੂਰਤ ਸਿੰਘ ਜੀ ਦੀ ਸੁਪੁੱਤਰੀ ਬੀਬੀ ਸਰਵਿੰਦਰ ਕੌਰ ਜੀ ਨਾਲ ਗੱਲਬਾਤ ਕਰਾਂਗੇ ਅਤੇ ਜਾਣਕਾਰੀ ਲਵਾਂਗੇ ਇਸ ਪ੍ਰੋਟੈਸਟ ਸੰਬੰਧੀ ਅਤੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਸੰਬੰਧੀ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਲੁਧਿਆਣੇ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜੀ ਭੈਣ ਜੀ, ਇਸ ਪ੍ਰੋਟੈਸਟ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਕਿਵੇਂ ਹੈ? ਸਿਹਤ ਬਹੁਤ ਜ਼ਿਆਦਾ ਡਾਊਨ ਹੈ ਭੈਣ ਜੀ, ਬਹੁਤ ਜ਼ਿਆਦਾ। ਸਵੇਰੇ ਤਾਂ ਮਤਲਬ ਹਾਲੇ 12-1 ਵਜੇ ਤੱਕ ਸਿੰਘ ਮਾਲਿਸ਼ ਵਗੈਰਾ ਕਰਕੇ ਮਾਲਿਸ਼ ਕਰੀ ਜਾਂਦੇ ਆ, ਤਾਂ ਥੋੜਾ ਜਿਹਾ ਉਹਨਾਂ ਨੂੰ ਐਨਰਜੀ ਮਿਲਦੀ ਆ, ਤਾਂ ਉੱਠ ਕੇ ਉਹਨਾਂ ਨੂੰ ਇਸ਼ਨਾਨ ਕਰਾ ਕੇ ਬਾਹਰ ਲੈ ਕੇ ਜਾਂਦੇ ਆ। ਹੁਣ ਉਹ ਮਤਲਬ ਉਹਨਾਂ ਦੇ ਮਸਾਜ ਵਗੈਰਾ ਕਰੀ ਜਾਂਦੇ। ਬਹੁਤ ਜ਼ਿਆਦਾ ਕਮਜ਼ੋਰ ਨੇ, ਬੋਲ ਵੀ ਨਹੀਂ ਸਕਦੇ, ਫਤੇ ਬੋਲ ਸਕਦੇ ਨੇ ਤੇ ਜੀ ਕਾਫੀ ਖਰਾਬ ਸਿਹਤ ਆ। ਹਾਂਜੀ ਹਾਂਜੀ। ਤੇ ਭੈਣ ਜੀ, ਇਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਕਿ ਅਸੀਂ ਤਾਂ ਹਮੇਸ਼ਾ ਬਾਪੂ ਸੂਰਤ ਸਿੰਘ ਜੀ ਨੂੰ ਆਪਣੀ ਅਰਦਾਸ ਦੇ ਵਿੱਚ ਸ਼ਾਮਿਲ ਕਰਦੇ ਹਾਂ। ਉਹਨਾਂ ਬਾਰੇ, ਉਹਨਾਂ ਦੀ ਸਿਹਤ ਸੰਬੰਧੀ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ। ਤੇ ਭੈਣ ਜੀ, ਹੋਪਫੁਲੀ ਉਹਨਾਂ ਦੀ ਸਿਹਤ ਜਲਦ ਤੋਂ ਜਲਦ ਠੀਕ ਹੋ ਜਾਏ, ਇਸ ਦੀ ਵੀ ਅਸੀਂ ਅਰਦਾਸ ਕਰਦੇ ਹਾਂ। ਤੇ ਭੈਣ ਜੀ, ਜਿਸ ਤਰ੍ਹਾਂ ਅਸੀਂ ਪ੍ਰੋਟੈਸਟ ਬਾਰੇ ਵੀ ਤੁਹਾਡੀ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਬਾਦਲ ਦੀ ਸਰਕਾਰ ਦਾ ਜਿਹੜਾ ਅਸਲੀ ਜ਼ਾਲਮ ਚਿਹਰਾ ਉਹ ਸਾਹਮਣੇ ਆ ਗਿਆ ਕਿ ਕਿਸ ਤਰ੍ਹਾਂ ਸਿੱਖ ਸੰਗਤਾਂ ਲਈ ਗੁਰੂ ਦੇ ਦਵਾਰ ਬੰਦ ਕਰ ਦਿੱਤੇ ਗਏ ਹੈ, ਗੁਰਦੁਆਰੇ ਬੰਦ ਕਰ ਦਿੱਤੇ ਗਏ ਹੈ, ਸਿੱਖ ਸੰਗਤਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ, ਔਰ ਕਿਸ ਤਰ੍ਹਾਂ ਬੇਗੁਨਾਹ ਸਿੰਘਾਂ ਸਿੰਘਣੀਆਂ ਨੂੰ ਕਿਸ ਤਰ੍ਹਾਂ ਗ੍ਰਿਫਤਾਰੀਆਂ ਉਹਨਾਂ ਦੀਆਂ ਹੋਈਆਂ, ਕਿਵੇਂ ਫੜਿਆ ਗਿਆ। ਭੈਣ ਜੀ, ਤੁਸੀਂ ਵੀ ਉੱਥੇ ਮੌਜੂਦ ਸੀਗੇ, ਅਸੀਂ ਵੀਡੀਓਜ਼ ਦੇ ਵਿੱਚ ਦੇਖਿਆ। ਸਾਨੂੰ ਵੇਰਵੇ ਸਾਹਿਬ ਦੱਸੋ ਕਿ ਐਗਜ਼ੈਕਟਲੀ ਉੱਥੇ ਕੀ ਹੋਇਆ। ਉੱਥੇ ਜਦੋਂ ਅਸੀਂ ਸਾਰੇ ਜਾਣਾ ਸ਼ੁਰੂ ਕੀਤਾ ਸੀ, ਪਹਿਲਾਂ ਤਾਂ ਬਹੁਤ ਜ਼ਿਆਦਾ ਪੁਲਿਸ ਤੇ ਟਾਸਕ ਫੋਰਸ ਗੁਰਦੁਆਰਾ ਸਾਹਿਬ ਦੇ ਅੰਦਰ ਲਾਈ ਹੋਈ ਸੀ, ਜਿਹਦੇ ਲੇਡੀਜ਼ ਤੇ ਜੈਂਟਸ ਦੋਨੇ ਸੀ। ਪੁਲਿਸ ਦੇ ਵਿੱਚ ਤੇ ਟਾਸਕ ਫੋਰਸ ਵਿੱਚ ਪੁਲਿਸ ਤਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਸੀ, ਪਰ ਗੁਰਦੁਆਰਾ ਸਾਹਿਬ ਦੇ ਮੇਨ ਡੋਰ ਦੇ ਅੰਦਰ ਜਾਂਦਿਆਂ ਨੂੰ, ਦਰਸ਼ਨੀ ਬੇੜੀ ਦੇ ਅੰਦਰ ਜਾਂਦਿਆਂ ਨੂੰ ਬਹੁਤ ਜ਼ਿਆਦਾ ਟਾਸਕ ਫੋਰਸ ਸੀ, ਜਿਨ੍ਹਾਂ ਨੇ ਸਾਨੂੰ ਕਾਫੀ ਵੱਡੀਆਂ ਛੋਟੀਆਂ ਡਾਂਗਾਂ ਉਹਨਾਂ ਕੋਲ ਹੈਗੀਆਂ ਸੀ। ਆਰਾਮ ਨਾਲ ਜਿਹਨੂੰ ਰੋਕਦੇ ਸੀ, ਛੋਟੀਆਂ ਨਾਲ ਸਾਨੂੰ ਰੋਕਦੇ ਸੀ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ, ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਣ ਨਹੀਂ ਦਿੱਤਾ ਗਿਆ। ਬਾਹਰ ਹੀ ਰੋਕਿਆ ਗਿਆ। ਤਾਂ ਕਰਕੇ ਉੱਥੋਂ ਬਾਹਰ ਅਸੀਂ ਬੈਠ ਕੇ ਸਾਰਾ ਇਕੱਠੇ ਹੋਏ, ਜਿੱਥੇ ਸਪੀਚਾਂ ਵਗੈਰਾ ਚੱਲਦੀਆਂ ਰਹੀਆਂ, ਤੇ ਸਾਰੇ ਜਦੋਂ ਇਕੱਠੇ ਹੋ ਗਏ ਤਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਾਹਰ ਮੇਨ ਡੋਰ ਤੋਂ ਹੀ ਅਰਦਾਸ ਕਰਕੇ ਤਾਂ ਜਦੋਂ ਸਾਰੀ ਸੰਗਤ ਤੁਰਨ ਲੱਗੀ ਤਾਂ ਜਿਹੜੇ ਪੁਲਿਸ ਸੀਗੀ ਬਹੁਤ ਭਾਰੀ ਫੋਰਸ, ਜਿਹਨਾਂ ਕੋਲੇ ਵਾਟਰ ਟੈਂਕ, ਪ੍ਰੈਸ਼ਰ ਵਾਟਰ ਜਿਹੜਾ ਹੁੰਦਾ, ਜਿਹੜਾ ਜੇ ਕਈ ਵਾਰ ਦੇਖਿਆ ਹੋਣਾ ਘਰਾਂ ਵਗੈਰਾ ਜਾਂ ਪ੍ਰੋਟੈਸਟ ਕਰ ਲੋਕਾਂ ਦੇ ਸਿੱਖਦੇ ਨੇ ਇਸ ਤਰ੍ਹਾਂ ਦਾ, ਤੇ ਬਹੁਤ ਜ਼ਿਆਦਾ ਉਹ ਹਥਿਆਰਬੰਦ ਪੁਲਿਸ ਸੀਗੀ। ਤੇ ਜਦੋਂ ਅਰਦਾਸ ਕਰਕੇ ਸਾਰੇ ਸਿੰਘ ਸਿੰਘਣੀਆਂ ਅੰਦਰ ਵਧੇ ਤਾਂ ਅੱਗੇ ਨੂੰ ਵਧੇ ਬਾਦਲ ਦੀ ਕੋਠੀ ਵੱਲ, ਤਾਂ ਮਤਲਬ 10 ਸਟੈਪ ਵੀ ਸਾਨੂੰ ਤੁਰਨ ਨਹੀਂ ਦਿੱਤਾ। ਗੁਰਦੁਆਰਾ ਸਾਹਿਬ ਤੋਂ ਦੇ ਡੋਰ ਤੋਂ 10 ਸਟੈਪ ਅੱਗੇ ਉਹ ਬੈਰੀਅਰ ਲੱਗੇ ਹੋਏ ਸੀਗੇ। ਤਾਂ ਜਦੋਂ ਉਹ ਬੈਰੀਅਰ ਤੋੜ ਕੇ ਜਾਂ ਫਾਇਦਾ ਤੋਂ ਵੀ ਸੰਗਤ ਇੱਕਦਮ ਬਹੁਤ ਮਤਲਬ ਕਾਫੀ ਜ਼ਿਆਦਾ ਸੰਗਤ ਸੀਗੀ, ਤਾਂ ਉਹਨਾਂ ਨੇ ਬਹੁਤ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰਤਾ। ਤਾਂ ਪੁਲਿਸ ਕਾਫੀ ਬੁਖਲਾ, ਮਤਲਬ ਉਹਨਾਂ ਦੀ ਉਮੀਦ ਤੋਂ ਬਾਹਰ ਦਾ ਇਹ ਕੰਮ ਸੀ। ਉਹਨਾਂ ਨੂੰ ਇਹ ਲੱਗਦਾ ਸੀ ਅਸੀਂ ਇੱਥੇ ਹੀ ਰੋਕ ਲੈਣਾ, ਪੁਲਿਸ ਨੂੰ ਲੱਗਦਾ ਸੀ ਉਸ ਤੋਂ ਬਾਅਦ ਬਸ ਘਰਾਓ ਖਤਮ ਹੋ ਜਾਏਗਾ।
ਪਰ ਇਹ ਉਹਨਾਂ ਦਾ ਪਲਾਨ ਪਤਾ ਨਹੀਂ ਸੀ ਉਹਨਾਂ ਨੂੰ ਕਿ ਸਿੱਖ ਸੰਗਤ ਜਿਹੜੀ ਇੰਨੀ ਜਜ਼ਬਾਤੀ ਹੋ ਕੇ ਗਈ ਤਾਂ ਆਊਟ ਆਫ ਕੰਟਰੋਲ ਉਹਨਾਂ ਦੇ ਹੋ ਗਈ। ਤਾਂ ਜਦੋਂ ਬਹੁਤ ਜੋਸ਼ ਨਾਲ ਸਿੰਘਾਂ ਨੇ ਬੈਰੀਅਰ ਵਗੈਰਾ ਤੋੜ ਕੇ ਅੱਗੇ ਵਧਣਾ ਸ਼ੁਰੂ ਕਰਤਾ ਤਾਂ ਪੁਲਿਸ ਬਹੁਤ ਪਿੱਛੇ ਭੱਜੀ। ਸਿੰਘਾਂ ਦੇ ਤਸਵੀਰਾਂ ਨੂੰ ਕੁੱਟਦੇ ਵੀ ਮੈਂ ਦੇਖਿਆ ਵੀਡੀਓ ਵਗੈਰਾ ਦੇ ਵਿੱਚ। ਉਹਨਾਂ ਨੇ ਕੁੱਟਿਆ ਵੀ ਤੇ ਬਜ਼ੁਰਗਾਂ ਨੂੰ ਵੀ ਕੁੱਟਿਆ ਤੇ ਬੀਬੀਆਂ ਨੂੰ। ਅਸੀਂ ਆਰਾਮ ਨਾਲ ਬੰਦੀ ਸਿੰਘ ਰਿਹਾ ਕਰੋ ਜਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਬਾਦਲ ਦੀ ਕੋਠੀ ਵੱਲ ਸ਼ਾਂਤਮਈ ਢੰਗ ਨਾਲ ਪਰ ਤੇਜ਼ੀ 'ਚ ਜਾ ਰਹੇ ਸੀ ਤਾਂ ਪੁਲਿਸ ਨੇ ਬਿਨਾਂ ਮਤਲਬ ਤੋਂ ਆ ਕੇ ਲਾਠੀ ਚਾਰਜ ਕੀਤਾ, ਧੱਕੇਸ਼ਾਹੀ ਕੀਤੀ। ਜਿਹੜੀਆਂ ਤੁਸੀਂ ਵੀਡੀਓਜ਼ ਵਗੈਰਾ ਦੇਖੀਆਂ ਨੇ ਉਹਦੇ 'ਚ ਹੋਰ ਗੌਰ ਨਾਲ ਦੇਖੋ ਵੀ ਕਿਵੇਂ ਸਾਨੂੰ ਖਿੱਚ ਕੇ ਉਹ ਕੋਠੀ ਵੱਲ ਜਾਣ ਤੋਂ ਰੋਕ ਕੇ ਸਾਨੂੰ ਅਰੈਸਟ ਕਰ ਰਹੇ ਸੀਗੇ। ਉੱਥੋਂ ਫਿਰ ਸਾਨੂੰ ਸਾਰਿਆਂ ਨੂੰ ਅਰੈਸਟ ਕਰਕੇ ਅਲੱਗ-ਅਲੱਗ ਥਾਣਿਆਂ ਦੇ ਵਿੱਚ 5-6 ਬੱਸਾਂ ਭਰ ਕੇ ਲੈ ਕੇ ਗਏ ਸੀ ਜਿਹਦੇ ਵਿੱਚ ਘੱਟ ਤੋਂ ਘੱਟ 300 ਤੋਂ ਵੱਧ ਬੰਦਾ ਸੀਗਾ। ਹਾਂਜੀ, ਕਿਉਂਕਿ ਹਰ ਵੱਡੀ ਬੱਸ ਵਿੱਚ 50 ਤੋਂ ਉੱਪਰ ਸਿੰਘ ਸਿੰਘਣੀਆਂ ਸੀਗੇ। ਜੇ ਅਸੀਂ 6 ਬੱਸਾਂ ਵਾਲੀ ਕਾਊਂਟਿੰਗ ਕਰੀਏ ਤਾਂ ਘੱਟ ਤੋਂ ਘੱਟ 300 ਤੋਂ ਵੱਧ ਸਿੰਘ ਸਿੰਘਣੀਆਂ ਸੀਗੇ ਜਿਹਨਾਂ ਨੂੰ ਸਾਨੂੰ ਵੱਖ-ਵੱਖ ਥਾਂ ਵਿੱਚ ਲਿਜਾ ਕੇ ਬੰਦ ਕਰ ਲਿਆ ਸੀਗਾ। ਜੀ ਤੇ ਭੈਣ ਜੀ ਉਸ ਤੋਂ ਬਾਅਦ ਕੀ ਹੋਇਆ? ਬਾਕੀ ਸਿੰਘਾਂ ਜਿਹੜੇ ਇੰਨੀ ਗ੍ਰਿਫਤਾਰੀ ਦਿੱਤੀ ਹੈ, 5-6 ਬੱਸਾਂ ਸੀ, ਖੁਦ ਦੇਖਿਆ ਸੀ, ਇੱਕ ਬੱਸ ਵਿੱਚ ਤੁਸੀਂ ਵੀ ਸੀਗੇ ਐਂਡ ਜਿਸ ਤਰ੍ਹਾਂ ਸਾਰੀਆਂ ਦੀ ਗ੍ਰਿਫਤਾਰੀਆਂ ਸੀ ਉਸ ਤੋਂ ਬਾਅਦ ਕੀ ਹੋਇਆ? ਸਾਨੂੰ ਸਾਰਿਆਂ ਨੂੰ ਅਲੱਗ-ਅਲੱਗ ਜਿਹੜੀ ਬੀਬੀਆਂ ਵਾਲੀ ਸਾਡੀ ਪਾਸੇ ਸਾਨੂੰ ਥਾਣਾ ਕੋਈ ਪਹਿਲਾਂ ਤਾਂ ਉੱਥੋਂ ਤੋਰ ਕੇ 2 ਮੀਲ ਅੱਗੇ ਜਾ ਕੇ ਖਾਲੀ ਜਿਹਾ ਰਸਤਾ ਸੀਗਾ ਜਿੱਤ ਕੇ ਬਾਦਲ ਦੀ ਕੋਠੀ ਤੋਂ ਉਲਟ ਜਾਂਦਾ ਸੀ। ਖਾਲੀ ਰਸਤੇ ਬੱਸਾਂ ਖੜਾ ਕੇ ਸਾਨੂੰ ਸਾਰਿਆਂ ਨੂੰ ਕਹਿਤਾ ਵੀ ਉੱਧਰ ਜੋ ਸਾਡੇ ਬੱਸਾਂ ਨੂੰ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਲੈ ਕੇ ਗਏ। ਸਾਡੀਆਂ 2 ਬੱਸਾਂ ਦੇ ਵਿੱਚ ਭਾਈ ਅਜਨਾਲਾ ਅਜਨਾਲਾ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਰਸਤੇ 'ਚ ਨਹੀਂ ਉਤਰਨਾ ਜਾਂ ਸਾਨੂੰ ਵਾਪਸ ਗੁਰਦੁਆਰਾ ਅੰਬ ਸਾਹਿਬ ਛੱਡ ਕੇ ਜਾਂ ਸਾਨੂੰ ਅੱਗੇ ਜਿੱਥੇ ਵੀ ਲਿਜਾਣਾ ਆਪਦੀ ਲੀਗਲ ਕਾਰਵਾਈ ਹੈ ਜਿਹੜੀ ਉਹ ਕਰਕੇ ਸਾਨੂੰ ਪ੍ਰੋਪਰਲੀ ਉੱਥੋਂ ਛੱਡੋ, ਨਹੀਂ ਤਾਂ ਫਿਰ ਅਸੀਂ ਇੱਥੇ ਫਿਰ ਜਿੱਥੇ ਉਤਾਰੋਗੇ ਅਸੀਂ ਉੱਥੇ ਹੀ ਧਰਨਾ ਲਾਵਾਂਗੇ ਤੇ ਉੱਥੇ ਵਾਪਸ ਅਸੀਂ ਫਿਰ ਬਾਦਲ ਦੀ ਕੋਠੀ ਦਾ ਘਿਰਾਓ ਕਰ ਜਾਵਾਂਗੇ। ਤਾਂ ਉਹਨਾਂ ਨੇ ਫਿਰ ਸਾਨੂੰ ਸਾਰਿਆਂ ਨੂੰ ਬੱਸਾਂ ਚੜਾ ਲਿਆ ਤੇ ਅੱਗੇ ਮੁਬਾਰਕਪੁਰ ਥਾਣੇ 'ਚ ਸਾਨੂੰ ਲੈ ਗਏ ਸੀਗੇ ਤੇ ਬਾਕੀ ਸਿੰਘਾਂ ਨੂੰ ਅਲੱਗ-ਅਲੱਗ ਥਾਵਾਂ ਤੇ ਮੇਰਾ ਖਿਆਲ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਇਕੱਠੇ ਹੋ ਕੇ ਕੋਈ ਹੋਰ ਪਲਾਨ ਨਾ ਕਰੀਏ ਜਾਂ ਕੁਛ ਹਰ ਕਿਸੇ ਨੂੰ ਅਲੱਗ-ਅਲੱਗ ਥਾਵਾਂ 'ਚ ਰੱਖਿਆ ਤੇ ਸ਼ਾਮ ਨੂੰ 6-7 ਵਜੇ 5-6 ਵਜੇ ਗੱਲਾਂ ਉਹਨਾਂ ਨੇ ਕਰਨੀਆਂ ਸ਼ੁਰੂ ਕਰਤੀਆਂ ਸੀ। ਬਸ ਜਾਓ ਸਾਰੇ ਜਣਿਆਂ ਨੇ ਛੱਡਤਾ ਤੁਹਾਨੂੰ ਬਿਨਾਂ ਸ਼ਰਤ ਤੋਂ ਰਿਹਾ ਕਰਤਾ। ਪਰ ਫਿਰ ਸਾਰੇ ਸਿੰਘਾਂ ਨੇ ਕਨਫਰਮ ਕੀਤਾ ਕਿ ਜਿੰਨੇ ਵੀ ਨੌਜਵਾਨ ਮੁੰਡਿਆਂ ਨੂੰ ਵੀ ਕੁੱਟਿਆ ਸੀ ਵੀ ਸਾਰੇ ਕਨਫਰਮ ਕੀਤਾ ਵੀ ਸਾਰੇ ਸਿੰਘ ਸਿੰਘਣੀਆਂ ਨੂੰ ਰਿਹਾ ਕਰਤਾ ਸਾਰੇ ਥਾਣਿਆਂ ਚੋਂ ਕਿ ਸਿਰਫ ਸਾਨੂੰ ਕੀਤਾ ਸੀ। ਜਦੋਂ ਸਾਨੂੰ ਕਨਫਰਮ ਹੋ ਗਿਆ ਵੀ ਸਾਰੇ ਸਿੰਘ ਸਿੰਘਣੀਆਂ ਨੂੰ ਸਾਨੂੰ ਰਿਹਾ ਕਰਤਾ ਹੈਗਾ ਫਿਰ ਵਾਪਸ ਭੇਜਤਾ ਤਾਂ ਅਸੀਂ ਘਰੇ ਆ ਗਏ ਸੀ। ਤੇ ਭੈਣ ਜੀ ਜਿਸ ਤਰ੍ਹਾਂ ਸਾਰੀ ਪੂਰੀ ਵੇਰਵਾ ਦੱਸਿਆ ਘਟਨਾ ਦਾ ਕਿਸ ਤਰ੍ਹਾਂ ਕੀ ਹੋਇਆ, ਪਰ ਇਸ ਗੱਲ ਤੋਂ ਇਹ ਗੱਲ ਸਪਸ਼ਟ ਸਾਹਮਣੇ ਆ ਰਹੀ ਹੈ ਕਿ ਕਿੰਨੀ ਅਵੇਅਰਨੈਸ ਆ ਰਹੀ ਹੈ ਸਾਡੇ ਸਿੰਘਾਂ ਬੀਬੀਆਂ ਸਿੰਘਾਂ ਦੇ ਵਿੱਚ ਕਿੰਨੀ ਗਿਣਤੀ ਦੇ ਵਿੱਚ ਸਿੰਘ ਇਕੱਠੇ ਹੋਏ ਨੇ, ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀਆਂ। ਇਸ ਗੱਲ ਇਹ ਵੀ ਸਮਝ ਲੱਗਦੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਜਿਹੜੀ ਗਵਰਨਮੈਂਟ ਉਹ ਹਿੱਲ ਚੁੱਕੀ ਆ ਜਾਂ ਡਰ ਚੁੱਕੀ ਆ। ਹੁਣ ਉਹਨੂੰ ਪਤਾ ਕਿ ਜੇ ਸਿੰਘ ਇਕੱਠੇ ਹੋ ਗਏ ਨੇ, ਸਿੰਘਣੀਆਂ ਇਕੱਠੀਆਂ ਹੋ ਗਏ, ਕਿਸ ਤਰ੍ਹਾਂ ਅਸੀਂ ਇਹਨੂੰ ਹਿਲਾ ਸਕਦੇ ਹਾਂ, ਕਿਸ ਤਰ੍ਹਾਂ ਚੇਂਜ ਕਰ ਸਕਦੇ। ਤੇ ਇਹ ਤਾਂ ਬਹੁਤ ਸੋਹਣੀ ਗੱਲ ਸਾਹਮਣੇ ਆਈ ਹੈ। ਪਰ ਭੈਣ ਜੀ ਜਿਸ ਤਰ੍ਹਾਂ ਆਲ ਓਵਰ ਦਾ ਵਰਲਡ ਵੀ ਬਾਪੂ ਸਰੂਰ ਸਿੰਘ ਜੀ ਖਾਲਸਾ ਜੀ ਦੀ ਭੁੱਖ ਹੜਤਾਲ ਸੰਬੰਧੀ ਤੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਕਿਸ ਤਰ੍ਹਾਂ ਆਲ ਓਵਰ ਦਾ ਵਰਲਡ ਵੀ ਅਵੇਅਰਨੈਸ ਆਈ ਹੈ, ਬਾਹਰ ਦੇਸ਼ਾਂ ਦੇ ਵਿੱਚ ਵੀ ਪ੍ਰੋਟੈਸਟ ਹੋ ਰਹੇ ਨੇ, ਕਾਨਫਰੰਸਿਸ ਹੋ ਰਹੀਆਂ ਨੇ, ਰੋਸ ਵਿਖਾਵੇ ਹੋ ਰਹੇ ਨੇ, ਕਿ ਇਸ ਸਭ ਤੋਂ ਤੁਸੀਂ ਸੰਤੁਸ਼ਟ ਹੈ? ਸਾਨੂੰ ਹੋਰ ਕੀ ਕਰਨ ਦੀ ਲੋੜ ਹੈ ਤੁਹਾਡੇ ਖਿਆਲ ਦੇ ਨਾਲ? ਬਸ ਹੋਰ ਤਾਂ ਹੁਣ ਸਰਕਾਰ ਦੇ ਜਾਗਣ ਦੀ ਲੋੜ ਹੈ। ਸਰਕਾਰ ਹੀ ਇੰਨੀ ਨੀਚ ਤੇ ਢੀਠ ਹੋਈ ਉਹਨਾਂ ਨੂੰ ਸੁਣਦਾ ਨਹੀਂ। ਪਰ ਸਿੱਖ ਤਾਂ ਬਹੁਤ ਜੋਸ਼ ਨਾਲ ਤੇ ਹੋਸ਼ ਨਾਲ, ਇਕੱਲੇ ਜੋਸ਼ ਨਾਲ ਨਹੀਂ, ਬੜੀ ਹੋਸ਼ ਤੇ ਸਮਝਦਾਰੀ ਨਾਲ ਇਸ ਸੰਘਰਸ਼ ਦਾ ਸਾਥ ਦੇ ਰਹੇ ਨੇ ਤੇ ਹਰ ਰੋਜ਼ ਇਸ ਸੰਘਰਸ਼ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਸੰਘਰਸ਼ ਦੇ ਵਿੱਚ ਜਿਹੜਾ ਇੱਥੋਂ ਹਸਨਪੁਰ ਤੋਂ ਬਾਪੂ ਦੇ ਘਰ ਤੋਂ ਚੱਲ ਰਿਹਾ ਇਹਦੀ ਪੂਰੀ ਸਪੋਰਟ ਕਰਦੇ ਨੇ। ਬਸ ਹੋਰ ਤਾਂ ਅਰਦਾਸਾਂ ਪਾਠ ਹੀ ਨੇ ਜਿਹੜਾ ਅੰਨੀ ਬੋਲੀ ਸਰਕਾਰ ਹੈਗੀ ਇਹਨਾਂ ਨੂੰ ਦੇਖ ਜੇ ਤੇ ਸੁਣ ਜੇ। ਇਹ ਆਪਣੇ ਸਿੰਘਾਂ ਨੂੰ ਜੇ ਇਹਨਾਂ ਦੇ ਰਾਜ ਦੇ ਵਿੱਚ ਨਹੀਂ ਛਡਾ ਹੋਇਆ ਆਪਾਂ ਤੋਂ ਤਾਂ ਪਤਾ ਨਹੀਂ ਫਿਰ ਉਹਨਾਂ ਦੀ ਵਿਚਾਰਿਆਂ ਦੀਆਂ ਸਾਰੀਆਂ ਉਮਰਾਂ ਕਿੱਥੇ ਲੰਘਣੀਆਂ ਤੇ ਕੀ ਹੋਣਾ।
ਹਾਂਜੀ ਘੱਟ ਨਹੀਂ ਲੱਗਦੀ ਮੈਨੂੰ ਕੌਮ ਦੇ ਵੱਲੋਂ ਵੀ ਕੋਈ ਕੌਮ ਪਿੱਛੇ ਰਹਿ ਗਈ ਹੈ ਕਿਸੇ ਗੱਲ 'ਚ। ਹਾਂਜੀ ਸਰਕਾਰ ਦੀ ਬੇਈਮਾਨ ਹੈਗੀ ਆ ਜਿਹੜੇ ਨਹੀਂ ਸੁਣਦੇ ਨਹੀਂ ਕਿਸੇ ਗੱਲ। ਜੀ ਜੀ ਜੀ। ਤੇ ਭੈਣ ਜੀ ਅਸੀਂ ਕਿਉਂਕਿ ਸਾਰੇ ਫੇਸਬੁੱਕ ਸਾਡੇ ਦੇ ਦਰਸ਼ਕ ਨੇ ਹਮੇਸ਼ਾ ਪੁੱਛਦੇ ਨੇ ਕਿ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਕਿਵੇਂ ਹੈ। ਇਸ ਸੰਬੰਧੀ ਸਾਨੂੰ ਟਾਈਮ ਟੂ ਟਾਈਮ ਤੁਹਾਨੂੰ ਵੀ ਲਿੱਤਾ ਹੈ, ਤੁਹਾਡੇ ਬ੍ਰਦਰ ਨੂੰ ਵੀ ਲਿੱਤਾ ਹੈ। ਅਸੀਂ ਚਾਹਾਂਗੇ ਕਿ ਆਈ ਨੋ ਕਿ ਬਾਪੂ ਸੂਰਤ ਸਿੰਘ ਜੀ ਆਫਕੋਰਸ ਕੋਈ ਸੁਨੇਹਾ ਵੀ ਹੋਣਾ ਸਿੱਖ ਕੌਮ ਦੇ ਨਾਮ। ਅਸੀਂ ਚਾਹਾਂਗੇ ਕਿ ਅਗਰ ਕੋਈ ਸੁਨੇਹਾ ਹੈਗਾ ਤੁਸੀਂ ਜ਼ਰੂਰ TV 84 ਰਾਹੀਂ ਸਾਡੇ ਦਰਸ਼ਕਾਂ ਨਾਲ ਉਹ ਵੀ ਸਾਂਝਾ ਕਰੋ। ਇਹੀ ਹੁੰਦਾ ਹਮੇਸ਼ਾ ਜਦੋਂ ਵੀ ਕਿਤੇ ਇਕੱਠਾ ਪ੍ਰੋਟੈਸਟ ਆ ਤਾਂ ਵੀ ਆਪਾਂ ਸ਼ਾਂਤਮਈ ਢੰਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹਾਂ ਵੀ ਤੁਸੀਂ ਇੰਨੇ ਸ਼ਾਂਤ ਰਹਿ ਕੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਹੈਗਾ ਸਿੱਖ ਕੌਮ ਨੇ ਕਿ ਵੀ ਕਿਸੇ ਦਾ ਜਾਨੀ ਨੁਕਸਾਨ ਜਾਂ ਟਾਈਮ ਦਾ ਨੁਕਸਾਨ ਕਿਸੇ ਨੂੰ ਫੜ ਕੇ ਕੋਈ ਸਰਕਾਰ ਨੂੰ ਕੋਈ ਇਹ ਬਹਾਨਾ ਨਾ ਹੋਵੇ ਕਿਸੇ ਸਿੰਘ ਨੂੰ ਫੜ ਕੇ ਜੇਲ੍ਹ 'ਚ ਬੰਦ ਕਰਨ ਜਦੋਂ ਕਿ ਆਪਾਂ ਸਿੰਘਾਂ ਨੂੰ ਰਿਹਾ ਕਰਾ ਰਹੇ ਹਾਂ ਤਾਂ ਉਹ ਇਹ ਸੋਚਦੇ ਨੇ ਵੀ ਉਹ ਅੰਦਰੋਂ ਮਤਲਬ ਉਹਨਾਂ ਨੂੰ ਕੋਈ ਹੋਰ ਟਾਈਮ ਨਾ ਦਿੱਤਾ ਜਾਵੇ ਕਿ ਉਹ ਸਿੰਘਾਂ ਨੂੰ ਫੜ ਕੇ ਫਿਰ ਜੋ ਹੋਰ ਸਿੰਘਾਂ ਨੂੰ ਫੜ ਕੇ ਜੇਲ੍ਹਾਂ 'ਚ ਸ਼ਾਂਤਮਈ ਰਹਿਣ, ਵੱਧ ਤੋਂ ਵੱਧ ਪ੍ਰੋਟੈਸਟ ਕਰਨ ਤਾਂ ਜੋ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਪਾਠ ਕਰਨ, ਅਰਦਾਸ ਕਰਨ ਤਾਂ ਜੋ ਇਸ ਸੰਘਰਸ਼ ਨੂੰ ਹੋਰ ਤਾਕਤ ਮਿਲੇ। ਜੀ ਬਿਲਕੁਲ ਵੀਰ ਜੀ। ਭੈਣ ਜੀ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਸੀਂ ਕੱਲ੍ਹ ਵੀ ਜਸਪਾਲ ਸਿੰਘ ਮੰਚਪੁਰ ਜੀ ਨਾਲ ਗੱਲ ਕੀਤੀ ਸੀ ਉਹ ਦੱਸ ਰਹੇ ਸੀ ਕਿਸ ਤਰ੍ਹਾਂ ਜਿਹੜੇ ਬੰਦੀ ਸਿੰਘ ਨੇ ਜਾਂ ਕਾਫੀ ਹੋਰ ਵੀ ਸਿੰਘ ਨੇ ਉਹਨਾਂ ਦੀ ਰਿਹਾਈ ਕਿ ਉਹਨਾਂ ਨੂੰ ਤਾਂ ਪੈਰੋਲ 'ਤੇ ਵੀ ਨਿਕਲਿਆ ਬਾਹਰ ਕੱਢ ਨਹੀਂ ਦੇ ਰਹੇ ਜੇਲ੍ਹ ਦੇ ਵਿੱਚੋਂ। ਜਿਹੜੀ ਪੁਲਿਸ ਆ ਉਹ ਹਮੇਸ਼ਾ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਬਾਪੂ ਸੂਰਤ ਸਿੰਘ ਜੀ 'ਤੇ ਪ੍ਰੈਸ਼ਰ ਪਾਓ ਕਿ ਉਹ ਆਪਣੀ ਭੁੱਖ ਹੜਤਾਲ ਖਤਮ ਕਰਨ ਤਾਂ ਤੁਹਾਨੂੰ ਅਸੀਂ ਪੈਰੋਲ 'ਤੇ ਵਾਪਸ ਬਾਹਰ ਜਾਣ ਦੇਵਾਂਗੇ। ਪਰ ਜਿਸ ਤਰ੍ਹਾਂ ਵੀਰ ਰਵਿੰਦਰਜੀਤ ਉਹ ਵੀ ਕਾਫੀ ਚਿਰ ਜੇਲ੍ਹ ਦੇ ਵਿੱਚ ਰਹਿ ਕੇ ਨੇ, ਕਾਫੀ ਮਹੀਨੇ ਰਹਿ ਕੇ ਗਏ ਨੇ। ਅਸੀਂ ਜਾਣਨਾ ਚਾਹਾਂਗੇ ਕਿ ਹੁਣ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਤੰਗ ਕੀਤਾ ਜਾਂਦਾ ਪੰਜਾਬ ਪੁਲਿਸ ਵੱਲੋਂ ਕਿ ਇਜ਼ ਹੀ ਓਕੇ ਨਾਓ? ਨਹੀਂ ਹੁਣ ਤਾਂ ਬਿਲਕੁਲ ਠੀਕ। 60 ਦਿਨ ਦਾ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਸੀ, ਉਸ ਤੋਂ ਬਾਅਦ ਅਸੀਂ ਘਰੇ ਆ। ਬਾਪੂ ਜੀ ਦਾ ਮਤਲਬ ਉਹਨਾਂ ਦੀ ਸੇਵਾ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਹਰ ਰੋਜ਼ ਜੁੜਦੀ ਆ। ਜਿਵੇਂ ਰਾਤ ਹਜ਼ਾਰਾਂ ਦਾ ਇਕੱਠ ਸੀਗਾ ਤੁਸੀਂ 10 ਮਈ ਵਾਲਾ ਮਤਲਬ 10 ਤਰੀਕ ਵਾਲਾ ਇਕੱਠ ਦੇਖਿਆ ਹੋਣਾ ਸੰਤੋਸ਼। ਉਹਦੇ ਤੋਂ ਵੀ ਸੰਗਤ ਕੱਲ ਬਾਅਦ ਇੱਥੇ ਇਕੱਠੀ ਹੋਈ। ਇੱਥੇ ਸਾਰਾ ਦਿਨ ਜੱਥੇ ਆਉਂਦੇ ਹਨ, ਉਹਨਾਂ ਦੀ ਸੇਵਾ 'ਚ ਲੱਗੇ ਹੋਏ ਆ। ਪੁਲਿਸ ਆਉਂਦੀ ਆ ਮਾੜਾ ਮੋਟਾ ਆ ਕੇ ਬਸ ਸਭ ਦੀ ਡਿਊਟੀ ਪੂਰੀ ਕਰਕੇ ਬਾਪੂ ਜੀ ਨੂੰ ਦੇਖ ਕੇ ਤਾਂ ਜਾਂ ਹਾਲਾਤ ਅੰਦਰ ਦੇਖ ਕੇ ਵਾਪਸ ਚਲੀ ਜਾਂਦੀ ਆ। ਪਰ ਕੋਈ ਪ੍ਰੈਸ਼ਰ ਜਾਂ ਮਤਲਬ ਹੋਰ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਪੁਲਿਸ ਵੱਲੋਂ। ਜੀ ਵੈਲ ਥੈਂਕ ਯੂ ਸੋ ਮਚ ਭੈਣ ਜੀ ਕਿ ਤੁਸੀਂ ਇਹਨਾਂ ਕੁਛ ਮੁੱਦਿਆਂ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਆਲਸੋ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਸੰਬੰਧੀ ਵੀ ਸਾਨੂੰ ਅਪਡੇਟ ਦਿੱਤੀ ਤੇ ਇਸ ਪ੍ਰੋਟੈਸਟ ਬਾਰੇ ਵੀ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਐਟ ਦੀ ਐਂਡ ਮੈਂ ਇੱਕ ਵਾਰੀ ਫੇਰ ਕਰਨਾ ਚਾਹਾਂਗੀ ਕਿ ਅਸੀਂ ਸਾਰੇ ਅਰਦਾਸ ਕਰਦੇ ਹਾਂ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਸੰਬੰਧੀ। ਤੁਹਾਡੀ ਤੇ ਤੁਹਾਡੇ ਬ੍ਰਦਰ ਦੀ ਵੀ ਅਸੀਂ ਅਰਦਾਸ ਕਰਦੇ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ। ਐਂਡ ਆਲਸੋ ਅਸੀਂ ਬਾਕੀ ਦਰਸ਼ਕਾਂ ਅੱਗੇ ਬੇਨਤੀ ਵੀ ਕਰਦੇ ਹਾਂ ਕਿ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਇਹ ਪਲੇਟਫਾਰਮ ਖੜਾ ਕੀਤਾ ਗਿਆ, ਜਿਹੜੀ ਲਹਿਰ ਖੜੀ ਕੀਤੀ ਗਈ, ਇਸ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ। ਐਂਡ ਇਕੱਠੇ ਹੋ ਕੇ ਹੀ ਅਸੀਂ ਪੰਜਾਬ ਦੀ ਸਰਕਾਰ ਨੂੰ ਜਾਂ ਬਾਦਲ ਸਰਕਾਰ ਨੂੰ ਚੇਂਜ ਕਰ ਸਕਦੇ ਹਾਂ। ਸੋ ਭੈਣ ਜੀ ਥੈਂਕ ਯੂ ਸੋ ਮਚ ਫॉर योर टाइम। ਅਸੀਂ ਤੁਹਾਡੇ ਕੋਲ ਹੁਣ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.